वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं ਤੁਹਾਡੀ ਹੋਸਟ ਅਨਿਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨੋ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨੇ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਾਨਿਸ਼ਵਰ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 18 ਮਾਰਚ 2021 5 ਚੇਤ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ RSS ਦੇ ਆਈਡੀਆਲੋਗ ਸੁਬਰਾਮਨੀਅਨ ਸਵਾਮੀ ਨੇ ਕਿਹਾ ਹੈ ਕਿ ਮੋਦੀ ਦੀਆਂ ਚੀਨ ਸਾਹਮਣੇ ਤਾਂ ਲੱਤਾਂ ਕੰਬਦੀਆਂ ਹਨ ਅਤੇ ਉਹ ਚੀਨ ਨਾਲ ਸੰਬੰਧ ਨੋਰਮਲ ਕਰਨ ਲਈ ਪੂਰੀ ਤਰ੍ਹਾਂ ਝੁਕ ਰਿਹਾ ਹੈ, ਪਰ ਹਜ਼ਾਰਾਂ ਕਿਸਾਨ ਜਿਹੜੇ ਖੁੱਲੇ ਆਸਮਾਨ ਥੱਲੇ ਐਜੀਟੇਸ਼ਨ ਕਰ ਰਹੇ ਹਨ ਉਹਨਾਂ ਸਾਹਮਣੇ ਬੜਾ ਬਹਾਦਰੀ ਦਾ ਮੁਜ਼ਾਹਰਾ ਕਰਦਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕਿਸਾਨ ਅੰਦੋਲਨ ਬੇਸ਼ੱਕ ਜਿਵੇਂ ਰੋਜ਼ਾਨਾ ਅਸੀਂ ਇਹ ਕਹਿੰਦੇ ਹਾਂ ਕਿ ਜੇ ਕਿਸਾਨਾਂ ਦੀ ਲੀਡਰਸ਼ਿਪ ਸੁਚੱਜੀ ਹੁੰਦੀ ਤੇ ਹੁਣ ਤੱਕ ਇਹੀ ਨਹੀਂ ਕਿ ਭਾਰਤੀ ਹਕੂਮਤ ਗੋਡਿਆਂ ਭਰਨੇ ਹੁੰਦੀ, ਉਹ ਪੂਰੀ ਜਿਹੜਾ ਇਹਨਾਂ ਦਾ ਹੀ ਸੰਸਕ੍ਰਿਤ ਦਾ ਲਫ਼ਜ਼ ਹੈ ਅਸ਼ਟਾਂਗ ਹੀ ਨਹੀਂ ਦੰਡਵਤ ਪ੍ਰਣਾਮ ਕਰ ਰਹੇ, ਮੱਥਾ ਹੀ ਨਾ ਟੇਕ ਰਹੀ ਹੁੰਦੀ, ਡੰਡੇ ਵਾਂਗ ਜ਼ਮੀਨ ਦੇ ਉੱਤੇ ਵਿਛੀ ਹੁੰਦੀ ਔਰ ਨੱਕ ਰਗੜ ਰਹੀ ਹੁੰਦੀ। ਲੇਕਿਨ ਬਦਕਿਸਮਤੀ ਨਾਲ 26 ਜਨਵਰੀ ਦੀਆਂ ਘਟਨਾਵਾਂ ਨੂੰ ਦੁਸ਼ਮਣ ਦੇ ਕਹਿਣੇ ਲੱਗ ਕੇ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਡਿਮੋਨਾਈਜ਼ ਕੀਤਾ, ਉਸ ਨੂੰ ਨਾ ਪੱਖੀ ਬਣਾਇਆ, ਉਸ ਦਾ ਨਤੀਜਾ ਕਿ ਨਾ ਸਿਰਫ ਇਸ ਸਾਰੀ ਲਹਿਰ ਦੀ ਲੀਡਰਸ਼ਿਪ ਕਿਸਾਨੀ ਹੱਥਾਂ 'ਚੋਂ ਨਿਕਲ ਕੇ ਵੈਸਟਰਨ ਯੂਪੀ ਔਰ ਦੂਸਰੇ ਦੇ ਟਕੈਤ ਭਰਾਵਾਂ ਦੇ ਹੱਥ ਗਈ, ਪਰ ਉਦੋਂ ਤੋਂ ਅਸੀਂ ਦੇਖ ਰਹੇ ਹਾਂ 26 ਜਨਵਰੀ ਤੋਂ ਲੈ ਕੇ ਹੁਣ ਆਲਮੋਸਟ ਕਿੰਨਾ ਵਕਤ ਬੀਤ ਚੁੱਕਾ ਹੈ, ਮਾਰਚ ਵੀ ਅੱਧ ਆ ਗਿਆ ਲੇਕਿਨ ਜਿਹੜਾ ਉਹ ਕੋਈ ਨਾ ਗੱਲਬਾਤ ਦਾ ਸੱਦਾ ਹੈ। ਹਾਲਾਂਕਿ ਕੱਲ੍ਹ ਅਸੀਂ ਜਿਵੇਂ ਗੱਲ ਕੀਤੀ ਸੀ ਕਿ ਸਤਪਾਲ ਮਲਿਕ ਵਰਗੇ ਦੂਜੇ ਇੱਕ ਦੋ ਸਿੰਪੈਥੈਟਿਕ ਜਿਹੀਆਂ ਗੱਲਾਂ ਕਰਕੇ ਉਹ ਵੀ ਇਹਨਾਂ ਦੀ ਸਟ੍ਰੈਟਜੀ ਹੁੰਦੀ ਹੈ। ਜਿਵੇਂ ਅਸੀਂ ਅਮਰੀਕਾ 'ਚ ਦੇਖਦੇ ਹਾਂ ਇੱਕ ਫਿਨੋਮੀਨਾ ਔਰ ਸ਼ਾਇਦ ਬਾਕੀ ਦੇਸ਼ਾਂ 'ਚ ਵੀ ਹੁੰਦਾ, ਉਹਨੂੰ ਗੁੱਡ ਕੌਪ ਬੈਡ ਕੌਪ ਫਿਨੋਮੀਨਾ ਕਹਿੰਦੇ ਨੇ। ਜਦੋਂ ਇੱਥੇ FBI ਜਾਂ ਦੂਸਰੀਆਂ ਟੀਮਾਂ ਵੀ ਤੁਹਾਨੂੰ ਮਿਲਣ ਲਈ ਆਉਂਦੀਆਂ ਨੇ ਤੇ ਉਹ ਦੋ ਦੀ ਜੋੜੀ ਹੁੰਦੀ ਹੈ। ਇੱਕ ਜਿਹੜਾ ਹੈ ਉਹ ਬੜਾ ਤੁਹਾਡੇ ਨਾਲ ਹਮਦਰਦੀ ਨਾਲ ਗੱਲ ਕਰੇਗਾ, ਬੜੇ ਤੁਹਾਡੇ ਨਾਲ ਸਿੰਪੈਥਾਈਜ਼ ਕਰੇਗਾ, ਤੁਹਾਡੀ ਗੱਲ ਨੂੰ ਬਹੁਤ ਜਿਹੜਾ ਉਹ ਉਸ ਦੀ ਤਾਈਦ ਕਰੇਗਾ, ਲੇਕਿਨ ਦੂਸਰਾ ਜਿਹੜਾ ਉਹ ਤੁਹਾਡੇ ਨਾਲ ਟਫ ਕੁਐਸਚਨਿੰਗ ਕਰੇਗਾ। ਔਰ ਹੁੰਦਾ ਇਹ ਹੈ ਕਿ ਉਹ ਜਦੋਂ ਇਹ ਦੋਵੇਂ ਹੀ ਕਰ ਰਹੇ ਹੁੰਦੇ ਨੇ ਟਫ ਕੁਐਸਚਨਿੰਗ ਕਰਨ ਵੇਲੇ ਉਹ ਜਿਹੜਾ ਦੂਸਰਾ ਗੁੱਡ ਕੌਪ ਹੈ ਉਹ ਅਬਜ਼ਰਵ ਕਰ ਰਿਹਾ ਹੁੰਦਾ ਕਿ ਵੀ ਬੰਦੇ ਦੀ ਬਾਡੀ ਲੈਂਗੁਏਜ ਕੀ ਹੈ, ਉਸ ਦੇ ਹਾਵ ਭਾਵ ਕੀ ਨੇ, ਤੇ ਜਦੋਂ ਗੁੱਡ ਕੌਪ ਜਿਹੜਾ ਹੈ ਉਹ ਆਪਣੇ ਕੰਪਲੀਮੈਂਟ ਦੇ ਰਿਹਾ ਹੁੰਦਾ ਤੇ ਫਿਰ ਟਫ ਕੌਪ ਅਬਜ਼ਰਵ ਕਰ ਰਿਹਾ ਹੁੰਦਾ, ਉਸ ਤੋਂ ਅੰਦਾਜ਼ਾ ਲਾਉਂਦੇ ਨੇ। ਸੋ ਇਹ ਸਿਆਸਤ ਦੇ ਵਿੱਚ ਖਾਸ ਤੌਰ 'ਤੇ ਹਿੰਦੂਤਵੀ ਸਿਆਸਤ ਜੇ ਤੁਸੀਂ ਦੇਖੋ ਤੇ ਉਹਨਾਂ ਨੇ ਇਹ ਨਹੀਂ ਹੈ ਕਿ ਉਹਨਾਂ 'ਚ ਵਿਚਾਰਾਂ ਦੀ ਆਜ਼ਾਦੀ ਦਾ ਪ੍ਰਗਟਾ ਕਰਨ ਦੀ ਖੁੱਲ੍ਹ ਹੈ ਨਾ, ਇਹ ਤਾਂ ਬਹੁਤ ਡਿਸਿਪਲਿਨਡ ਦਾ ਮਤਲਬ ਉੱਥੇ ਇਹ ਹੈ। ਇਹ ਤਾਂ ਅੰਗਰੇਜ਼ਾਂ ਦੇ ਨਾਲ ਅਸੀਂ ਫਰੇਜ਼ ਜੋੜਦੇ ਹਾਂ ਆਰਡਰ ਇਜ਼ ਆਰਡਰ। ਤੁਸੀਂ ਦੇਖੋ ਵੀ ਇਹਨਾਂ ਦਾ ਕੋਈ ਕ੍ਰਾਈਮ ਕਿਸੇ ਲੈਵਲ 'ਤੇ ਵੀ ਜਾ ਕੇ ਇਹਨਾਂ ਦਾ ਬੰਦਾ ਕਰੇ, ਇਹ ਹਮੇਸ਼ਾ ਉਹਨੂੰ ਡਿਫੈਂਡ ਕਰਦੇ ਨੇ ਕਦੇ ਵੀ। ਔਰ ਤੁਸੀਂ ਪਿਛਲੇ ਪੀਰੀਅਡ ਦੇ ਵਿੱਚ ਵੀ
ਮਾਲੇਗਾਓਂ ਬੰਬ ਧਮਾਕੇ ਹੋਣ, ਸਮਝੌਤਾ ਐਕਸਪ੍ਰੈਸ ਹੋਏ, ਉਹਨਾਂ ਦੀਆਂ ਜਿਹੜੀਆਂ ਵਿਜੀਲਾਂਟੇ ਜਿਹੜੇ ਗੁੰਡੇ ਨੇ ਉਹਨਾਂ ਨੇ ਗਾਂ ਮਾਤਾ ਦੇ ਨਾਂ ਥੱਲੇ ਜਿਸ ਕਿਸਮ ਦੀਆਂ ਹਰਕਤਾਂ ਕੀਤੀਆਂ, ਪਬਲਿਕ ਲਿੰਚਿੰਗ ਕੀਤੀਆਂ, ਜੋ ਕੁਛ ਉਹ ਕਨਪਾਟਾ ਗੁੰਡਾ ਜੋਗੀ ਯੂਪੀ ਦੇ ਅੰਦਰ ਕਰ ਰਿਹਾ ਆਦਿੱਤਿਆਨਾਥ, ਤੁਸੀਂ ਕਿਸੇ ਕਾਡਰ ਤੋਂ ਇਹ ਨਹੀਂ ਦੇਖਿਆ ਹੋਏਗਾ ਇਹਦੇ ਬਾਵਜੂਦ ਕਿ ਉਹਨਾਂ ਨੇ ਜ਼ੁਲਮਾਂ ਦੀ ਸਖਰ ਛੋਈ ਹੋਈ ਹੈ, ਪਰ ਤੁਹਾਨੂੰ ਕਦੇ ਕੋਈ ਇਹ ਨਾ ਪੱਖੀ ਗੱਲ ਸੁਣਨ ਨੂੰ ਨਹੀਂ ਮਿਲੇਗੀ। ਉਹ ਪਬਲਿਕਲੀ ਕਦੇ ਵੀ ਇਸ ਕਿਸਮ ਦੇ ਹਾਂ ਕਦੀ ਕਦਾਈ ਵਿੱਚ ਵਿਚਾਲਿਓਂ ਇੱਕ ਅੱਧੀ ਸਟੇਟਮੈਂਟ ਉਹਨਾਂ ਦੀ ਕਿਸੇ ਪਬਲੀਕੇਸ਼ਨ 'ਚ ਪੰਚ ਜੰਨਿਆਂ ਵਰਗੇ 'ਚ ਆ ਜਾਏ, ਜਾਂ ਜਿਵੇਂ ਕੁਝ ਲੂਜ਼ ਕੈਨਨ ਜਿਨ੍ਹਾਂ ਨੂੰ ਉਹ ਆਪਣੇ ਹਲਕਿਆਂ 'ਚ ਲੂਜ਼ ਕੈਨਨ ਕਹਿੰਦੇ ਨੇ, ਪਰ ਉਹ ਬੜੇ ਫੋਕਸਡ ਨੇ। ਸੁਬਰਾਮਨੀਅਨ ਸਵਾਮੀ, ਹੁਣ ਸੁਬਰਾਮਨੀਅਨ ਸਵਾਮੀ ਹਿੰਦੂਤਵਾ ਦਾ ਸਿਰਫ ਆਈਡੀਆਲੋਗ ਹੀ ਨਹੀਂ ਹੈ, ਇੰਟਰਨੈਸ਼ਨਲੀ ਹੁਣ ਤੋਂ ਕੁਝ ਵਕਤ ਪਹਿਲਾਂ ਤੱਕ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਸਮਰ ਕੋਰਸਿਸ ਪੜ੍ਹਾਉਂਦਾ ਸੀ, ਆਪਣੇ ਆਪ ਨੂੰ ਵਰਲਡ ਕਲਾਸ ਇਕੋਨੋਮਿਸਟ ਸਮਝਦਾ ਹੈ ਵੀ ਹੈ, ਵਰਲਡ ਕਲਾਸ ਹੋਏ ਨਾ ਹੋਏ ਇੰਡੀਆ ਕਲਾਸ ਤਾਂ ਜ਼ਰੂਰ ਹੈ। ਔਰ ਇਹ ਵੀ ਗੱਲ ਠੀਕ ਹੈ ਕਿ ਜਦੋਂ ਪੁਰਾਣਾ ਫਾਈਨੈਂਸ ਮਿਨਿਸਟਰ ਜਿਹੜਾ ਕਿ ਜੇਤਲੀ, ਅਰੁਣ ਜੇਤਲੀ ਜਿਹਦੀ ਹੁਣ ਮੌਤ ਹੋ ਗਈ ਹੈ, ਉਹ ਫਾਈਨੈਂਸ ਮਿਨਿਸਟਰ ਸੀ, ਇਹ ਉਹਦਾ ਵੀ ਕ੍ਰਿਟਿਕ ਸੀ ਕਿਉਂਕਿ ਇਹਨੂੰ ਇਹ ਲੱਗਦਾ ਵੀ ਮੇਰੇ ਤੋਂ ਵੱਡਾ ਇਕੋਨੋਮਿਸਟ ਕੌਣ ਹੈ। ਲੇਕਿਨ ਇਹਦੇ ਬਾਵਜੂਦ ਕਿ ਇਹਨੇ ਮੋਦੀ ਦੇ ਪ੍ਰਤੀ ਵੀ ਕ੍ਰਿਟਿਸਿਜ਼ਮ ਲਾਈਨ ਟਾਈਮ ਟੂ ਟਾਈਮ ਰੱਖੀ ਇੱਕ ਸਟੇਜ ਤੇ, ਆਰਐਸਐਸ ਤੋਂ ਬਾਹਰ ਜਾ ਕੇ ਉਹਨੇ ਆਪਣਾ ਇੱਕ ਗਰੁੱਪ ਵੀ ਫਲੋਟ ਕੀਤਾ, ਫਿਰ ਵੀ ਵਾਪਸ ਆਰਐਸਐਸ ਨੇ ਨਾ ਸਿਰਫ ਸੁਬਰਾਮਨੀਅਨ ਸਵਾਮੀ ਨੂੰ ਲਿਆਂਦਾ ਬਲਕਿ ਮੇਕ ਸ਼ੋਰ ਕੀਤਾ ਕਿ ਉਹ ਰਾਜ ਸਭਾ ਦਾ ਮੈਂਬਰ ਬਣੇ। ਹੁਣ ਉਹ ਅਪਰ ਹਾਊਸ ਦਾ ਮੈਂਬਰ ਹੈ ਔਰ ਉਹਨੂੰ ਉਹਨਾਂ ਨੇ ਜਿਸ ਕੰਮ ਲਈ ਰੱਖਿਆ ਹੋਇਆ ਹੈ, ਜੇ ਯੂਐਨ ਦੇ ਅੰਡਰ ਸੈਕਟਰੀ ਨੇ ਜਿਹੜੇ ਖਾਸ ਤੌਰ ਤੇ ਜੈਨੋਸਾਈਡ ਦੇ ਉੱਤੇ ਹੁਣ ਤਾਂ ਉਹਨਾਂ ਦੀ ਟਰਮ ਖਤਮ ਹੋ ਗਈ, ਉਹਨਾਂ ਨੇ ਇੰਡੀਆ ਨੂੰ ਰਗੜਾ ਦਿੱਤਾ ਤੇ ਇਹਨੇ ਜਿਹੜਾ ਉਸ ਦੇ ਉੱਤੇ ਕਿਹਾ ਜੀ ਅਸੀਂ ਲਾ ਸੂਟ ਕਰ ਰਹੇ ਹਾਂ। ਸੁਬਰਾਮਨੀਅਨ ਸਵਾਮੀ ਨੇ ਨੋਟਿਸ ਭੇਜ ਦਿੱਤਾ। ਫਿਰ ਅਸੀਂ ਦੇਖਦੇ ਹਾਂ ਕਿ ਜਿੰਨੇ ਡੀਫੇਮੇਸ਼ਨ ਕੇਸ ਜਿਹੜੇ ਵੀ ਹਿੰਦੂਤਵਾ ਦੇ ਖਿਲਾਫ ਕੋਈ ਗੱਲ ਕਿਤੋਂ ਜਾ ਰਹੀ ਹੋਏ ਉਹਨਾਂ ਦੇ ਖਿਲਾਫ ਡੀਫੇਮੇਸ਼ਨ ਦੇ ਕੇਸ ਕਰਨ ਲਈ, ਕਿਉਂਕਿ ਪ੍ਰੋਮੀਨੈਂਟ ਉਹ ਵਕੀਲ ਵੀ ਹੈ, ਸੁਪਰੀਮ ਕੋਰਟ ਸਿੱਧਾ ਪਹੁੰਚ ਜਾਂਦਾ ਹੈ ਔਰ ਉਹਦੇ ਬਾਰੇ ਉਹਨੇ ਖੁਦ ਕਲੇਮ ਕੀਤਾ। ਹੁਣ ਪਿਛਲੇ ਦਿਨਾਂ 'ਚ ਉਹਨੇ ਕਰਨਾਟਕਾ ਦੀ ਇੱਕ ਤੇਲਗੂ ਅਖਬਾਰ ਦੇ ਖਿਲਾਫ ਡੀਫੇਮੇਸ਼ਨ ਸੂਟ ਕੀਤਾ ਕਿ ਜੀ ਉਹਨੇ ਜੋ ਆਪਣਾ ਲਿਖਿਆ ਉਸ ਬਾਰੇ ਜਗਨਨਾਥਪੁਰੀ ਨਹੀਂ, ਉਹਨਾਂ ਦਾ ਇੱਕ ਹੋਰ ਮੰਦਿਰ ਹੈ ਬੜਾ, ਤ੍ਰਿਪੁਤੀ, ਉਹਨੇ ਕਿਹਾ ਜੀ ਮੇਰੀ ਮਾਂ ਵੀ ਉੱਥੇ ਜਾਂਦੀ ਸੀ, ਇਹ ਸਾਡਾ ਆਸਥਾ ਦਾ ਸਵਾਲ ਹੈ। ਔਰ ਪਿਛਲੇ ਕੱਲ੍ਹ ਜਾ ਕੇ ਉਸ ਤੇਲਗੂ ਦਿੱਲੀ ਦੇ ਖਿਲਾਫ ਜਿਹੜਾ ਲਾਸੂਟ ਫਾਈਲ ਕੀਤਾ ਔਰ ਉੱਥੇ ਉਹਨੇ ਦਾਅਵਾ ਕੀਤਾ ਕਿ ਜੀ ਮੈਂ ਕੋਈ ਕਦੇ ਵੀ ਜਿਹੜਾ ਡੀਫੇਮੇਸ਼ਨ ਕੇਸ ਆ ਉਹ ਲੂਜ਼ ਨਹੀਂ ਕੀਤਾ। ਇਸ ਗੱਲ ਦਾ ਵੀ ਧਿਆਨ ਰਹੇ, ਇਹੀ ਹੈ ਜਿਹਨੇ ਸੁਪਰੀਮ ਕੋਰਟ 'ਚ ਜਾ ਕੇ ਐਕਸਪੀਡਾਈਟ ਕਰਵਾਇਆ ਕਿ ਇਹ ਰਾਮ ਮੰਦਿਰ ਦਾ ਫੈਸਲਾ ਜਿਹੜਾ ਹੈ ਉਹ ਇਹਨੂੰ ਐਕਸਪੀਡਾਈਟ ਕਰੋ। ਸੋ ਮਤਲਬ ਇਹ ਹੈ ਕਿ ਉਹਦਾ ਇਸ ਕਿਸਮ ਦਾ ਉਹਨੇ ਆਪਣਾ ਰੈਪੂਟੇਸ਼ਨ ਬਣਾਇਆ ਹੋਇਆ ਔਰ ਹੈ ਉਹ ਬਿਲਕੁਲ ਹਿੰਦੂਤਵਾ। ਔਰ ਇਹ ਜਦੋਂ ਮੈਂ ਕਿਹਾ ਵੀ ਇੱਕ ਸਟੇਜ 'ਤੇ ਹਾਰਵਰਡ 'ਚ ਉਹ ਇਕਨੋਮਿਕਸ ਦੀਆਂ ਕਲਾਸਾਂ ਲੈਂਦਾ ਸੀ, ਲੇਕਿਨ ਉਹਨੇ ਇੱਕ ਆਰਟੀਕਲ ਲਿਖਿਆ ਵੀ ਇੰਟਰਨੈਸ਼ਨਲ ਜਿਹੜਾ ਜਰਨਲ ਦੇ ਵਿੱਚ, ਜਿਹਦੇ 'ਚ ਉਹਨੇ ਕਿਹਾ ਕਿ ਭਾਰਤ ਦੇ ਵਿੱਚ 100 ਦੇ ਕਰੀਬ ਸਾਡੇ ਜਿਹੜੇ ਮੰਦਿਰਾਂ ਤੇ ਮਸੀਤਾਂ ਬਣਾਈਆਂ ਉਹਦੀ ਉਹਨੇ ਲਿਸਟ ਵੀ ਉਸ ਪੀਰੀਅਡ 'ਚ ਦਿੱਤੀ ਕਿ ਇਹ ਸਾਡੇ ਹਵਾਲੇ ਕਰ ਦਿਓ, ਅਦਰਵਾਈਜ਼ ਜਿਹੜਾ ਐਸੇ ਕਾਨੂੰਨ ਬਣਾਵਾਂਗੇ ਕਿ ਮੁਸਲਮਾਨਾਂ ਨੂੰ ਡੀਫਰੈਂਚਾਈਜ਼ ਕਰ ਦਿਆਂਗੇ। ਮਤਲਬ ਡੀਫਰੈਂਚਾਈਜ਼ ਮਤਲਬ ਵੋਟ ਦਾ ਹੀ ਹੱਕ ਖਤਮ ਕਰ ਦੇਣਾ। ਔਰ ਉਹ ਆਲਰੇਡੀ ਉਹ ਪ੍ਰੋਸੈਸ ਤਾਂ ਚੱਲ ਰਹੀ ਹੈ। ਅਸੀਂ ਇਹ ਦੇਖਦੇ ਹਾਂ ਕਿ ਜੇ ਅਸਾਮ ਦੇ ਵਿੱਚ 20 ਮਿਲੀਅਨ ਲੋਕ ਜਿਹੜੇ ਨੇ ਉਹ ਸਾਰੇ 'ਚ ਉਹਨਾਂ ਨੂੰ ਡੀਫਰੈਂਚਾਈਜ਼ ਕਰਨ ਦੀ ਲਾਈਨ ਹੈ, ਉਹਨਾਂ ਨੂੰ ਸਟੇਟਲੈਸ ਬਣਾ ਦਿੱਤਾ। ਹੁਣ ਸੁਪਰੀਮ ਕੋਰਟ 'ਚ ਇੱਕ ਕਾਮਨ ਕਾਲਵਿਸ ਮਿਸਟਰ ਵਕੀਲ ਨੇ ਕ੍ਰਿਸਚਨ ਔਰ ਸਿੱਖ ਇਸ਼ੂਜ਼ ਦੇ ਉੱਤੇ ਵੀ ਉਹ ਅਕਸਰ ਜਿਹੜਾ PIL ਔਰ ਦੂਸਰਾ ਕਰਦਾ ਪਬਲਿਕ ਇੰਟਰਸਟ ਲਿਟੀਗੇਸ਼ਨ। ਹੁਣ 2-3 ਦਿਨ ਪਹਿਲਾਂ ਉਹਨੇ ਕਿਸੇ ਬੀਬੀ ਦੇ ਬਿਹਾਫ ਤੇ PIL ਕੀਤੀ ਕਿ ਜੀ ਉਹਦੇ ਨਾਂ ਦਾ ਰਾਸ਼ਨ ਕਾਰਡ ਨਹੀਂ ਹੈ, ਤੇ ਇਹ ਗੱਲ ਸਾਹਮਣੇ ਆਈ ਕਿ 3 ਕਰੋੜ ਰਾਸ਼ਨ ਕਾਰਡ ਜਿਹੜੇ ਨੇ ਉਹ ਖਤਮ ਕਰ ਦਿੱਤੇ ਗਏ ਨੇ, ਇਹ ਕਹਿ ਕੇ ਕਿ ਉਹਨਾਂ ਦਾ ਡਾਟਾ ਜਿਹੜਾ ਹੈ ਉਹ ਜਿਹੜੇ ਆਧਾਰ ਕਾਰਡ ਸਕੀਮ ਬਣਾਈ ਆ ਉਹਨਾਂ ਨੇ ਉਹਦੇ ਨਾਲ ਨਹੀਂ ਮਿਲਦਾ। ਔਰ ਜੇ ਕਦੇ ਪ੍ਰੋਬ ਹੋਏ ਤਾਂ 3 ਕਰੋੜ 'ਚ ਉਹੀ ਹੋਣਗੇ ਜਿਹੜੇ ਮੁਸਲਮਾਨ ਨੇ ਜਾਂ ਗਰੀਬ ਦਲਿਤ ਜਾਂ OBC ਜਾਂ ਬੈਕਵਰਡ ਕਲਾਸਿਸ। ਹੁਣ ਜਦੋਂ ਤੁਹਾਡੀ ਵੋਟਰ ਲਿਸਟ ਲਈ ਵੀ ਤੁਹਾਡਾ ਰਾਸ਼ਨ ਕਾਰਡ ਜ਼ਰੂਰੀ ਹੈ, ਰਾਸ਼ਨ ਕਾਰਡ ਲਈ ਆਧਾਰ ਕਾਰਡ, ਹੁਣ ਆਧਾਰ ਕਾਰਡ 'ਚ ਤੁਹਾਨੂੰ ਗਾਇਬ ਕੀਤਾ, ਰਾਸ਼ਨ ਕਾਰਡ 'ਚੋਂ ਗਾਇਬ ਕੀਤਾ,
ਤੇ ਜੇ 3 ਕਰੋੜ ਲੋਕਾਂ ਦੇ ਰਾਸ਼ਨ ਕਾਰਡ ਹੀ ਨਹੀਂ ਨੇ 30 ਮਿਲੀਅਨ ਦੇ, ਤੇ ਅੰਦਾਜ਼ਾ ਲਾਓ ਕਿ ਇਹ ਜਿਹੜੀ ਗੱਲ ਇਹਨੇ ਕਹੀ ਸੀ ਸੁਬਰਾਮਨੀਅਨ ਨੇ ਕਿ ਜੀ ਇਹਨਾਂ ਨੂੰ ਡੀਫਰੈਂਚਾਈਜ਼ ਕਰ ਦਿਓ, ਉਹ ਆਲਰੇਡੀ ਲਾਗੂ ਕਰ ਰਹੇ ਨੇ। ਪਰ ਜਦੋਂ ਉਹਨੇ ਇਸ ਕਿਸਮ ਦੀ ਗੱਲ ਕਹੀ ਤੇ ਹਾਰਵਰਡ ਦੇ ਔਰ ਦੂਸਰੇ ਪ੍ਰੋਫੈਸਰਸ ਨੇ, ਸਟੂਡੈਂਟਸ ਨੇ, ਜਿਨ੍ਹਾਂ 'ਚ ਸਿੱਖ ਸਟੂਡੈਂਟਸ ਵੀ ਮੋਹਰਲੀਆਂ ਸਫਾਂ 'ਚ ਸੀ, ਇੱਕ ਕੈਂਪੇਨ ਚਲਾਇਆ ਵੀ ਇਹ ਤਾਂ ਬੜਾ ਰੇਸਿਸਟ ਆਦਮੀ ਹੈ ਔਰ ਇਹਨੂੰ ਜਿਹੜਾ ਤੁਸੀਂ ਬੈਨ ਕਰੋ ਇਹਦੇ ਇੱਥੇ ਪੜ੍ਹਾਉਣ ਤੇ, ਔਰ ਉਹਦੇ ਤੇ ਪਾਬੰਦੀ ਲਾ ਦਿੱਤੀ ਗਈ। ਇਹ ਮੈਂ ਇਹ ਬੈਕਗਰਾਊਂਡ ਇਸ ਲਈ ਦਿੱਤੀ ਹੈ ਕਿ ਜਦੋਂ ਅਸੀਂ ਸੁਬਰਾਮਨੀਅਨ ਸਵਾਮੀ ਦੀ ਗੱਲ ਕਰਦੇ ਹਾਂ ਔਰ ਗੁੱਡ ਕੌਪ ਬੈਡ ਕੌਪ ਦੇ ਹਵਾਲੇ ਨਾਲ ਗੱਲ ਕੀਤੀ ਹੈ, ਇਹੀ ਸੁਬਰਾਮਨੀਅਨ ਸਵਾਮੀ ਜਿਹੜਾ ਇੰਦਰਾ ਗਾਂਧੀ ਦਾ ਕ੍ਰਿਟਿਕ ਸੀ, ਔਰ 2 ਬੰਦੇ ਜਿਹੜੇ ਸਿੱਖਾਂ ਦੀਆਂ ਜੜ੍ਹਾਂ 'ਚ ਅੱਡ-ਅੱਡ ਤਰੀਕਿਆਂ ਨਾਲ ਤੇਲ ਦੇ ਰਹੇ ਨੇ, ਉਹਨਾਂ ਦਾ ਇਹ ਦਾਅਵਾ, ਔਰ ਦਾਅਵਾ ਹੀ ਨਹੀਂ ਇਹ ਠੀਕ ਗੱਲ ਹੈ ਕਿ 21-22 ਮਹੀਨੇ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਇਹ ਦੋਨੋਂ ਹੀ ਜਿਹੜੇ ਨੇ ਸੁਬਰਾਮਨੀਅਨ ਸਵਾਮੀ ਵੀ ਦਾੜੀ ਕੇਸ ਰੱਖ ਕੇ ਪੱਗ ਬੰਨ੍ਹ ਕੇ ਸਿੱਖੀ ਰੂਪ ਦੇ ਵਿੱਚ ਰੂਪੋਸ਼ ਹੋ ਕੇ ਵਿਚਰਦਾ ਰਿਹਾ, ਤੇ ਨਰਿੰਦਰ ਮੋਦੀ ਜਿਹਦੀ ਫੋਟੋ ਵੀ ਪੱਗ ਦੇ ਨਾਲ ਔਰ ਦੂਜੀ ਸੋਸ਼ਲ ਮੀਡੀਆ ਤੇ ਵੀ ਰਹਿੰਦੀ ਹੈ, ਇਹ ਵੀ 20-21 ਮਹੀਨੇ ਜਿਹੜੇ ਨੇ ਉਹ ਵੀ ਸਿੱਖੀ ਰੂਪ ਦੇ ਵਿੱਚ। ਸੋ ਜਿਨ੍ਹਾਂ ਨੇ ਸਿੱਖ ਭੇਖ ਬਣਾ ਕੇ ਆਪਣੀ ਜਾਨ ਬਚਾਈ, ਉਹਨਾਂ ਨੂੰ ਇਹ ਪਤਾ ਹੈ ਅਲਟੀਮੇਟਲੀ। ਕਈ ਵਾਰ ਉਹ ਇੱਕ ਸਾਂਗ ਬਾਰੇ ਆਉਂਦਾ ਹੈ ਕਿ ਵੀ ਅਨੰਦਪੁਰ ਸਾਹਿਬ 'ਚ ਜਿਹੜਾ ਹੈ ਉਹ ਇੱਕ ਸਾਂਗ ਕਰਦੇ ਆ ਜਿਹੜਾ ਬਾਅਦ ਦੇ ਵਿੱਚ ਲਾਹੌਰ ਦੇ ਵਿੱਚ ਉਹਦੇ ਨਾਲ ਜੋੜਿਆ ਜਾਂਦਾ ਹੈ ਕਿ ਦੁਸ਼ਮਣ ਦੀ ਫੌਜ ਦੇ ਸਾਹਮਣੇ ਕੀਤਾ, ਔਰ ਭਾਵੇਂ ਉਹਨੂੰ ਉਹ ਜਿਹਨਾਂ ਨੂੰ ਭੰਡ ਕਹਿੰਦੇ ਨੇ ਉਹੀ ਕਰ ਰਹੇ ਸੀ ਸਿੱਖ ਬਣ ਕੇ ਕਿ ਕਿਵੇਂ ਸਿੱਖ ਲੜਦੇ ਨੇ, ਤੇ ਉਹ ਸੱਚੀ ਮੁੱਚੀ ਗਲੇ ਕੱਟਣ ਲੱਗ ਗਏ ਸੀ ਕਿਉਂਕਿ ਉਹਨਾਂ ਨੂੰ ਇਹ ਲੱਗਾ, ਉਹਨਾਂ ਨੇ ਕਿਹਾ ਜੀ ਜਦੋਂ ਫਿਰ ਇਹ ਸਿੱਖ ਵਾਲੀ ਗੱਲ ਆਉਂਦੀ ਇੰਨਾ ਕੁ ਜੋਸ਼ ਆ ਜਾਂਦਾ ਹੈ, ਭੰਡਾਂ ਨੂੰ ਭੁੱਲ ਗਿਆ ਵੀ ਅਸੀਂ ਤਾਂ ਸਾਂਗ ਕਰ ਰਹੇ ਹਾਂ, ਉਹ ਅਸਲੀ ਕੰਮ ਕਰਨ ਲੱਗ ਗਏ। ਸੋ ਇਹ ਇਸ ਕਿਸਮ ਦਾ ਜਿਹੜਾ ਹੈ ਇਹਨਾਂ ਨੇ ਜ਼ਰੂਰ ਦੇਖਿਆ ਹੋਵੇਗਾ ਵੀ ਇਹ ਹਿੰਦੂਤਵਾ ਦੀਆਂ ਜੜ੍ਹਾਂ ਤਾਂ ਇਹਨਾਂ ਨੇ ਕੱਢਣੀਆਂ ਨੇ। ਸੋ ਇਹੀ ਸੁਬਰਾਮਨੀਅਨ ਸਵਾਮੀ ਜਿਹੜਾ ਬਾਅਦ ਦੇ ਵਿੱਚ ਈਵਨ ਪਿੰਡਰਾਂ ਵਾਲਿਆਂ ਦੇ ਕੋਲ ਵੀ ਆ ਕੇ ਰਿਹਾ 3-4 ਦਿਨ, ਉਦੋਂ ਤਾਰੀਫ ਵੀ ਕਰਦਾ ਰਿਹਾ, ਉਹਦੇ ਅੱਜ ਤੱਕ ਵੀ ਇੰਟਰਵਿਊ ਕਈ ਲੈ ਕੇ ਘੁੰਮਦੇ ਫਿਰਨਗੇ। ਦੇਖੋ ਜੀ, ਉਹਨੇ ਕਿਹਾ ਵੀ ਪਿੰਡਰਾਂ ਵਾਲੇ ਤਾਂ ਪੱਕੇ ਸੰਤ ਸੀ, ਉਹ ਤਾਂ ਉਹਨਾਂ ਨੂੰ ਜੋ ਪੰਜਾਬ, ਉਹ ਤਾਂ ਕਮਿਊਨਿਸਟਾਂ ਦੇ ਖਿਲਾਫ ਸੀ। ਪੰਜਾਬ ਦੇ ਵਿੱਚ ਜਿਹੜੇ ਕਮਿਊਨਿਸਟ ਨੇ, ਸੋਵੀਅਤ ਯੂਨੀਅਨ ਵਾਲੇ, ਉਹ ਇਹ ਕਰ ਰਹੇ ਸੀ। ਉਹਦੇ ਥੱਲੇ ਤੁਹਾਨੂੰ ਅੱਜ ਵੀ ਸਿੱਖਾਂ 'ਚ ਜਦੋਂ ਸੁਬਰਾਮਨੀਅਨ ਸਵਾਮੀ ਦਾ ਅਸੀਂ ਹਿੰਦੂਤਵੀ ਜਾਂ ਸਿੱਖਾਂ ਦੇ ਮਾਮਲੇ 'ਚ, ਕਈ ਮੁਸਲਮਾਨਾਂ ਦੇ ਬਾਰੇ ਤਾਂ ਪੁੱਜ ਕੇ ਨਫ਼ਰਤ ਵਾਲਾ ਹੁੰਦਾ, ਸਿੱਖਾਂ ਬਾਰੇ ਮਾਮਲੇ 'ਚ ਉਹ ਗੁੱਡ ਕੌਪ ਬਣਿਆ ਹੁੰਦਾ, ਲੇਕਿਨ ਕਈ ਆਪਣਿਆਂ ਨੂੰ ਜਿਹੜੇ ਉਹ ਇੰਟਰਵਿਊ ਹੈ ਉਹਦਾ ਜਿਹਦੇ 'ਚ ਉਹਨੇ ਪਿੰਡਾਂ ਵਾਲਿਆਂ ਦੀ ਤਾਰੀਫ ਕੀਤੀ ਹੈ ਔਰ ਉਹਨਾਂ ਨੇ ਕਿਹਾ ਉਹ ਤਾਂ ਪੱਕੇ ਸੰਤ ਸੀ, ਅਸੀਂ ਤਾਂ ਉਹਨਾਂ ਨੂੰ ਸੰਤ ਮੰਨਦੇ ਹਾਂ। ਹੁਣ ਵੀ ਜਦੋਂ ਇਹ ਕਿਸਾਨ ਮੋਰਚਾ ਚੱਲ ਰਿਹਾ, ਕਿਉਂਕਿ ਇਸ ਕੌਂਟੈਕਸਟ 'ਚ ਇੰਪੋਰਟੈਂਟ ਹੈ, ਜਿਵੇਂ ਅਸੀਂ ਸਤਪਾਲ ਮਲਕ ਦੀ ਗੱਲ ਕਰਦੇ ਹਾਂ, ਕਿਹਾ ਕਿ ਭਾਈ ਉਹਨੇ ਜਦੋਂ ਕਿਹਾ ਜੀ ਸਿੱਖ ਭੁੱਲਦੇ ਨਹੀਂ ਹੈ 300 ਸਾਲ ਵੀ, ਉਹਨੇ ਇਹ ਕਿਹਾ ਕਿ ਜੀ ਦੇਖੋ ਇਹਨਾਂ ਨੇ, ਇੰਦਰਾ ਗਾਂਧੀ ਨੇ ਮਰਤੁੰਜਿਆ ਯੱਗ ਵੀ ਕਰਾਇਆ 1 ਮਹੀਨਾ ਆਪਣੀ ਕੋਠੀ, ਪਰ ਮੌਤ ਫਿਰ ਵੀ ਉਹਨੂੰ ਆਈ, ਉਹ ਯੱਗ ਹੀ ਮੌਤ ਤੋਂ ਬਚਣ ਲਈ ਹੁੰਦਾ ਹੈ। ਜਨਰਲ ਵੈਦਿਆ ਨੂੰ ਮਾਰਿਆ, ਫਿਰ ਉਹਨੇ ਕਿਹਾ ਜੀ ਅਗਰ ਕੁੱਤੀਆ ਮਰ ਜਾਏ तो शोक संदेश जाता है, 250 किसान मर गए। उन्होंने कहा जी मुझे परवाह नहीं है, निकाल भी दें मुझे, पर उन्हें मालूम है कि मैं उनके फायदे की बात कर रहा हूँ। सो एक तो ये वरतारा सी गुड कॉप वाला, जिस तो ये लगा कि भाई ये एवें जिहड़ा लॉलीपॉप ही दिखा रहे हैं। अज सुब्रमण्यम स्वामी का एक ट्वीट जिहड़ा सारे मीडिया च घूम रहा, अंग्रेजी चो कहंदा है, मोदी इज रीनॉर्मलाइजिंग रिलेशंस विद चाइना ऑन सिली जैसचर्स फ्रॉम चाइना। इस गल का भी ध्यान रहे कि ये RSS का आइडियालॉग जदों RSS चाइना दे नाल अपने संबंध पिछली दहाई दे विच बना रहा सी, सो सब तो वड्डा जिहड़ा विजिट करन वाला भी और जिन्हों शायद इनू चाइनीज़ लैंग्वेज भी आती है तमिलनाडु का पक्का ब्राह्मण साउथ का, ये जिहड़ा उत्थे विजिट करदा सी। और अज भी इहदा किसी न किसी लैवल ते, क्योंकि एक गवर्नमेंटल लैवल एक्शन होंदे ने, RSS ने अपने लैवल के उत्ते भी चाइना दे नाल संबंध बनाए हुए सी। सो ये उन्हां दा मेन कॉन्टैक्ट परसन सी। और हुण ये कह रहे मोदी इज रीनॉर्मलाइजिंग रिलेशंस विद चाइना ऑन सिली जेस्चर्स फ्रॉम चाइना, चाइनीज़ ट्रेड इज बीइंग नॉर्मलाइज्ड एंड प्रेसिडेंट शी जिनपिंग विल बी आवर स्टेट गेस्ट सून, बट ऑन फार्मर्स he wants to show firmness with thousands squatting in open space in satyagrah. Why this lopsided death? Question mark. ਹੁਣ ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਜੇ ਮੋਦੀ ਜਾਂ ਅਮਿਤ ਸ਼ਾਹ ਇਹ ਅਨਪੋਪੂਲਰ ਹੁੰਦੇ ਨੇ
ਕੰਟਰੋਲ, ਇਹ ਤਾਂ ਆਰਐਸਐਸ ਦੇ ਬਲੂ ਬॉय ਨੇ, ਕੋਈ ਇਹਨਾਂ ਦੇ ਨਾਲ ਕੋਈ ਬਹੁਤ ਕੁਝ ਨਹੀਂ ਜੁੜਿਆ ਹੋਇਆ ਕਿ ਉਹਨਾਂ ਨੇ ਆਲਰੇਡੀ ਆਦਿੱਤਿਆਨਾਥ ਯੋਗੀ ਰੱਖਿਆ ਹੋਇਆ ਬੈਕਅਪ ਉਹਦਾ ਮੋਦੀ ਦਾ, ਔਰ ਸੁਬਰਾਮਨੀਅਮ ਸਵਾਮੀ ਡਾਇਰੈਕਟਲੀ ਨਾਗਪੁਰ ਵਾਲਿਆਂ ਦੇ ਤੋਂ ਹੀ ਇਹ ਲੈ ਰਿਹਾ। ਸੋ ਕਿਤੇ ਨਾ ਕਿਤੇ ਨਾਗਪੁਰ ਵਾਲਿਆਂ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਜਦੋਂ ਮੋਦੀ ਜਾਂ ਅਮਿਤ ਸ਼ਾਹ ਜਿਵੇਂ ਕਰਦੇ ਨੇ, ਇਹ ਨਾ ਹੋਏ ਕਿ ਕੱਲ੍ਹ ਨੂੰ ਉਹ ਸਾਨੂੰ ਹੀ ਪਿੱਠ ਦਿਖਾਉਣ ਲੱਗ ਜਾਣ, ਤੇ ਉਹਨਾਂ ਨੇ ਉਹਨੂੰ ਵੀ ਚੰਟ ਰੱਖਣਾ। ਇੱਧਰ ਫਾਰਮਰਸ ਦੇ ਵਿੱਚ ਵੀ ਜੇ ਗੱਲਬਾਤ ਦੇ ਲਈ ਕੋਈ ਤੋਰਨਾ ਹੈ, ਹੁਣ ਅੱਜ ਸਤਪਾਲ ਮਲਿਕ ਆਵਾਜ਼ ਮਾਰੇ ਕਿ ਜੀ ਗੱਲਬਾਤ ਕਰਨੀ ਹੈ, ਸਣੇ ਟਕੈਤ ਭਰਾਵਾਂ ਦੇ ਕਿਸਾਨ ਲੀਡਰਸ਼ਿਪ ਭੱਜੀ ਜਾਏਗੀ, ਦੇਖੋ ਜੀ ਉਹਨੇ ਕਿੱਦਾਂ ਦੀ ਗੱਲ ਕੀਤੀ ਸੀ। ਹੁਣ ਇਹ ਵੀ ਉਸੇ ਕਿਸਮ ਦਾ ਹੀ ਟਰੈਕ ਵੀ ਲੈ ਕਰ ਰਿਹਾ ਔਰ ਆਰਐਸਐਸ ਰਾਹੀਂ ਮੋਦੀ ਨੂੰ ਵੀ ਜਿਹੜਾ ਉਸ ਦੀ ਈਗੋ ਨੂੰ ਵੀ ਜਿਹੜਾ ਥੱਲੇ ਲਿਆ ਰਿਹਾ। ਔਰ ਉਹ ਕਹਿੰਦਾ ਹੈ ਕਿ ਵੀ ਮੋਦੀ ਜਿਹੜਾ ਹੈ ਚੀਨ ਦੇ ਨਾਲ ਸਿਲੀ ਜੈਸਚਰਸ ਐਵੇਂ ਬੇਵਕੂਫਾਨਾ, ਔਰ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਜਦੋਂ ਇਹ ਆਇਆ ਕਿ ਜੀ ਇੰਡੀਆ ਦੀ ਪਾਲਿਸੀ ਕੀ ਹੋਏਗੀ, ਔਰ ਉਹਦਾ ਬੀਬੀ ਦਾ ਮਲਹੋਤਰਾ, ਜੋਤੀ ਮਲਹੋਤਰਾ, ਉਹਦਾ ਰਾਈਟ ਅਪ ਸੀ ਕਿ ਮੋਦੀ ਅਮਿਤ ਸ਼ਾਹ ਚਾਈਨਾ ਮਾਡਲ ਇੰਪਲੀਮੈਂਟ ਕਰ ਰਹੇ ਨੇ ਇੰਡੀਆ 'ਚ। ਚਾਈਨਾ ਮਾਡਲ ਕੀ ਹੈ ਕਿ ਰਗੜੋ, ਸਾਰਿਆਂ ਨੂੰ ਰਗੜ ਦਿਓ, ਮੀਡੀਆ ਨੂੰ ਵੀ, ਜਿਹੜਾ ਵੀ ਕੋਈ ਆਈਡੀਆਲੋਗ ਬੋਲਦਾ। ਦੂਜਾ ਬਾਹਰ ਵਾਲਿਆਂ ਨੂੰ ਸਿਰਫ ਪੈਸੇ ਦੀ ਪਰਵਾਹ ਹੈ, ਤੁਸੀਂ ਉਹਨਾਂ ਦੇ ਨਾਲ ਕੀ ਟਰੇਡ ਕੀ। ਉਹਨਾਂ ਨੇ ਕਿਹਾ ਜੀ ਚਾਈਨਾ, ਉਹਦਾ ਕਹਿਣ ਨੂੰ ਉਹਦੀਆਂ ਰਿਪੋਰਟਾਂ 'ਚ ਜਿਹੜਾ ਉਹ ਸਿੰਗਕਿਆਂਗ ਦਾ ਜ਼ਿਕਰ ਕਰਨਗੇ, ਹਾਂਗਕਾਂਗ ਦਾ ਕਰਨਗੇ, ਤਿੱਬਤ ਦਾ ਕਰਨਗੇ, ਤਾਈਵਾਨ ਦਾ ਕਰਨਗੇ। ਫਿਰ ਵੀ ਡੀਲ ਚਾਈਨਾ ਨਾਲ ਬਣਾਈ, ਯੂਰਪੀਅਨ ਯੂਨੀਅਨ ਨੇ $120 ਬਿਲੀਅਨ ਦੀ ਬਣਾਏ। ਉਹਨਾਂ ਨੇ ਕਿਹਾ ਫਿਰ ਠੀਕ ਹੈ, ਜੇ ਮਾਈਟ ਇਜ਼ ਰਾਈਟ ਹੀ ਗੱਲ ਹੈ ਤੇ ਸਾਰਾ ਕੁਝ ਕਰੀ ਜਾਓ, ਪਰ ਇਹ ਜੇ ਤੁਸੀਂ ਉਹਨਾਂ ਨੂੰ ਵਪਾਰ, ਉਹਨਾਂ ਨੇ ਕਿਹਾ ਜੀ ਅਸੀਂ ਈਵਨ ਚਾਈਨਾ ਨੂੰ ਵੀ, ਉਹ ਭਾਵੇਂ ਬਟਨ ਬਣਾਉਣ ਭਾਵੇਂ ਮਸ਼ੀਨਾਂ ਬਣਾਉਣ, ਅਸੀਂ ਉਹਨਾਂ ਨੂੰ ਵੀ ਜਿਹੜਾ ਉਹ ਟਰੇਡ ਦੇ ਲਈ ਖੁੱਲ੍ਹਾ ਇਨਵੈਸਟ ਕਰਨ, FDI ਫੋਰਨ ਡਾਇਰੈਕਟ ਇਨਵੈਸਟਮੈਂਟ। ਇਹੀ ਕਿਉਂਕਿ ਉਹਨੇ ਤਾਂ ਹਿੰਟ ਆਊਟ ਕੀਤਾ ਸੀ। ਸੋ ਆਲਰੇਡੀ ਕਿਉਂਕਿ ਇਨਸਾਈਡਰ ਹੈ, ਇਹ ਕਹਿ ਰਿਹਾ ਹੈ ਕਿ ਵੀ ਮੋਦੀ ਜਿਹੜਾ ਹੈ ਉਹ ਚੀਨ ਦੇ ਨਾਲ ਵਾਪਸ ਸੰਬੰਧ ਵੀ ਜੋੜ ਰਿਹਾ, ਔਰ ਇਹ ਜਿਹੜਾ ਉਹਨਾਂ ਦੀ ਇਨਵੈਸਟਮੈਂਟ ਲਈ ਵੀ, ਉਹਨਾਂ ਦੇ ਟਰੇਡ ਦੇ ਲਈ ਰਾਹ ਪੱਧਰਾ ਕਰ ਰਿਹਾ। ਔਰ ਬਹੁਤ ਜਲਦੀ ਸ਼ੀ ਜਿਨਪਿੰਗ ਜਿਹੜਾ ਹੈ ਉਹ ਸਟੇਟ ਗੈਸਟ ਹੋਏਗਾ ਇੰਡੀਆ ਦਾ, ਕਿਉਂਕਿ ਇੱਕ ਉਹਨਾਂ ਦੀ ਪਤਾ ਨਹੀਂ ਕਿਹੜੀ ਹੈ ਜਿਹਦੇ 'ਚ ਉਹਨੇ ਕਿਹਾ ਚਾਈਨਾ ਨੇ ਜੀ ਕੋਈ ਨਹੀਂ ਇੰਡੀਆ ਹੋਸਟ ਕਰ ਲੈ, ਸ਼ਾਇਦ ਉਹਦੇ 'ਚ ਚਾਈਨਾ ਉਹਨੇ ਕਿਹਾ ਜੀ ਸ਼ੀ ਜਿਨਪਿੰਗ ਨੂੰ ਸਟੇਟ ਵਿਜ਼ਿਟ ਮਿਲੇਗੀ। ਪਰ ਹੁਣ ਉਹ ਕਹਿੰਦਾ ਵੀ ਕਿਸਾਨਾਂ ਬਾਰੇ ਇਹਨਾਂ ਦੀ ਕੀ ਪਹੁੰਚ ਹੈ। ਬਟ ਔਨ ਫਾਰਮਰਸ ਹੀ ਵਾਂਟਸ ਟੂ ਸ਼ੋ ਫਰਮਨੈਸ ਵਿਦ ਥਾਊਜ਼ੈਂਡਸ ਕੁਇਟਿੰਗ ਇਨ ਓਪਨ ਸਪੇਸ ਇਨ ਸੱਤਿਆਗ੍ਰਹਿ। ਉਹਨੇ ਕਿਹਾ ਕਿ ਹਜ਼ਾਰਾਂ ਕਿਸਾਨ ਖੁੱਲ੍ਹੇ ਅਸਮਾਨ ਦੇ ਥੱਲੇ ਸੱਤਿਆਗ੍ਰਹਿ ਦੇ ਨਾਂ ਸੱਤਿਆਗ੍ਰਹਿ ਕਰ ਰਹੇ ਨੇ। ਉੱਥੇ ਜਿਹੜਾ ਮੋਦੀ ਉਹ ਬੜਾ ਆਪਣੇ ਆਪ ਨੂੰ ਫਰਮ ਸ਼ੋ ਕਰਨ ਦੀ ਕੋਸ਼ਿਸ਼ ਕਰ ਰਿਹਾ। ਵਾਈ ਦਿਸ ਲੌਪਸਾਈਡਡ ਡੇਅਰ, ਇਹ ਇੱਕ ਪਾਸੜ ਬਹਾਦਰੀ, ਤੁਸੀਂ ਆਪਣੇ ਕਿਸਾਨਾਂ ਦੇ ਨਾਲ ਹੀ ਬਹਾਦਰੀ ਦਿਖਾ ਰਹੇ ਹੋ, ਚੀਨ ਦੇ ਸਾਹਮਣੇ ਤੁਸੀਂ ਜਿਹੜਾ ਉਹ ਲੇਲੜੀਆਂ ਵੀ ਕੱਢ ਰਹੇ ਹੋ, ਨੱਕ ਵੀ ਰਗੜ ਰਹੇ ਹੋ, ਉਹਨਾਂ ਨੂੰ ਇਹ ਵੀ ਕਹਿ ਰਹੇ ਹੋ ਕਿ ਆ ਜਾਓ ਮੋਸਟ ਵੈਲਕਮ। ਸ਼ੀ ਜਿਨਪਿੰਗ ਨੂੰ ਤੁਸੀਂ ਸਟੇਟ ਗੈਸਟ ਬਣਾਉਣ ਨੂੰ ਵੀ ਤਿਆਰ ਹੋ। ਔਰ ਇਹ ਨਹੀਂ ਹੈ ਕਿ ਵੀ ਗੁੱਡ ਕਾਪ ਦੇ ਰਾਹੀਂ ਇਹ ਆਰਐਸਐਸ ਦੀ ਆਪਣੀ ਖੇਡ ਹੈ। ਹੁਣ ਤੁਸੀਂ ਮੋਦੀ ਦੀ ਡਰਾਮੇਬਾਜ਼ੀ ਦੇਖੋ, ਔਰ ਉਹਨੇ ਇੱਕ ਖਬਰ ਅੱਜ ਬੜੀ ਸਾਰੇ ਗੋਦੀ ਮੀਡੀਆ, ਔਰ ਕਿਉਂਕਿ ਉਹਨਾਂ ਦੀ ਏਜੰਸੀ ਦੀ ਖਬਰ ਹੈ, ਉਹਨਾਂ ਨੇ ਹਾਈਲਾਈਟ ਕਰਕੇ ਲਵਾਈ ਹੈ। ਇਨ ਏ ਲੈਟਰ ਟੂ ਏ ਫਾਰਮਰ ਮੋਦੀ ਸੇਜ਼ ਗਵਰਨਮੈਂਟ ਵਾਂਟਸ ਟੂ ਈਜ਼ ਫਾਰਮਰਸ ਜਰਨੀ ਫਰਮ ਸੀਡ ਟੂ ਮਾਰਕੀਟ। ਹੁਣ ਇਹ ਜੁਮਲੇਬਾਜ਼ੀ ਕਿ ਉਹ ਜਿਹੜੀ ਇਹਨਾਂ ਦੇ ਫਸਲ ਬੀਮਾ ਯੋਜਨਾ ਕੋਈ ਆ, ਉਹਦੇ 5 ਸਾਲ ਕਹਿੰਦੇ ਜੀ ਪੂਰੇ ਹੋ ਗਏ। ਔਰ ਉੱਤਰਾਖੰਡ ਦੇ ਇੱਕ ਕਿਸਾਨ ਨੇ ਮੋਦੀ ਨੂੰ ਚਿੱਠੀ ਲਿਖੀ ਕਿ, ਔਰ ਮੋਦੀ ਦੀ ਨਮੋ ਐਪ ਦੇ ਉੱਤੇ, ਉਹਦਾ ਨਾਂ ਹੀ ਨਮੋ ਐਪ ਹੈ, ਕਿ ਜੀ ਮੋਦੀ ਜੀ ਤੁਸੀਂ ਕਮਾਲ ਕਰਤਾ, ਇਸ ਦੇ ਨਾਲ ਤੁਸੀਂ ਕਿਸਾਨਾਂ ਨੂੰ ਬੇਫਿਕਰ ਕਰਤਾ। ਹੁਣ ਕਿਸੇ ਕੁਦਰਤੀ ਆਫਤ ਦਾ ਜਿਹੜਾ ਸਾਨੂੰ ਕੋਈ ਡਰ ਨਹੀਂ ਹੈ। ਔਰ ਮੋਦੀ ਕੋਲ ਇੰਨਾ ਵਕਤ ਨਿਕਲ ਆਇਆ, ਉਹਦੇ ਕੋਲ ਪਿਛਲੇ 4 ਮਹੀਨੇ ਤੋਂ ਵਕਤ ਨਹੀਂ ਹੈ ਕਿ ਕਿਸਾਨਾਂ ਦੇ ਨਾਲ ਜਾਂ ਉਹਨਾਂ ਬਾਰੇ, ਈਵਨ ਉਹ ਮਨ ਕੀ ਬਾਤ ਆਪਣੀ ਜਿਹੜੀ ਝੂਠ ਬੋਲਦਾ ਹੈ ਉਹਦੇ 'ਚ ਇੱਕ ਝੂਠ ਬੋਲੇ ਹੋਰ। ਉਹ ਮੋਦੀ ਨੇ ਉਹਨੂੰ ਜਵਾਬ ਦਿੱਤਾ ਹੈ, ਔਰ ਮੋਦੀ ਨੇ ਕਿਹਾ ਵੀ ਤੂੰ ਜਿਹੜਾ ਰਿਪਲਾਈਂਗ ਟੂ ਏ ਲੈਟਰ ਰਿਟਨ ਬਾਈ ਖੇਮਨੰਦ ਪਾਂਡੇ ਫਰੋਮ ਨੈਨੀਤਾਲ who had congratulated the Prime Minister on completion of 5 years of Pradhan Mantri Fasal Bima Yojana. Mr. Modi said, the scheme is continuously playing an important role in protecting the economic interests of hard-working farmers by reducing the risk associated with weather uncertainties. ਉਹਨੇ ਕਿਹਾ ਜੀ ਇਹ ਜਿਹੜਾ ਆਫਤਾਂ ਸੀ, ਮੌਸਮ ਨਾਲ ਜੁੜਿਆ ਹੋਇਆ, ਇਹਨੇ ਬੜਾ ਫਾਇਦਾ ਕੀਤਾ ਹੈ।
crores of farmers are availing the benefits of the farmer friendly insurance scheme, the prime minister noted in his reply to Pandey's letter। ਉਹਨੇ ਕਿਹਾ ਜੀ ਕਰੋੜਾਂ ਕਿਸਾਨ ਜਿਹੜੇ ਨੇ ਉਹ ਨਹੀਂ ਦੱਸ ਰਹੇ ਕਿ ਵੀ ਲੱਖਾਂ ਨੇ ਇਹ ਪਿਛਲੇ 7 ਸਾਲ 'ਚ ਸੁਸਾਈਡ ਕੀਤਾ ਹੈ। ਜੇ ਈਡਾ ਹੀ ਕੈਲਾਮਿਟੀ ਦੇ ਬਾਵਜੂਦ ਨੈਚੁਰਲ ਔਰ ਦੂਜਾ ਫਾਰਮਰ ਖੁਸ਼ਹਾਲੀ ਹੈ, ਫਿਰ ਇਹ ਕਹਿ ਰਿਹਾ ਕਿ ਟੁਡੇ ਕੰਟੀਨਿਊਸ ਐਫਰਟਸ ਆਰ ਬੀਇੰਗ ਮੇਡ ਟੂ ਰਿਮੂਵ every small and big impediment in the way of farmers' journey from the seed to market and to ensure their prosperity and progress of agriculture। ਹੁਣ ਮੈਸੇਜ ਉਹ ਉਹਨਾਂ ਨੂੰ ਦੇ ਰਿਹਾ ਕਿਸਾਨਾਂ ਨੂੰ ਜਾਂ ਸਾਰੀ ਸਿੱਖ ਕੌਮ ਨੂੰ ਦੇ ਰਿਹਾ ਕਿ ਜੀ ਦੇਖੋ ਅਸੀਂ ਜਿੰਨੀਆਂ ਰੁਕਾਵਟਾਂ ਨੇ ਕਿਸਾਨਾਂ ਦੇ ਰਸਤੇ 'ਚ ਉਹਨਾਂ ਨੂੰ ਅਸੀਂ ਦੂਰ ਕਰ ਰਹੇ ਹਾਂ ਔਰ ਅਸੀਂ ਬੀਜ ਤੋਂ ਮੰਡੀ ਤੱਕ ਫਰੋਮ ਸੀਡ ਟੂ ਮਾਰਕੀਟ ਉਹਦਾ ਰਾਹ ਪੱਧਰਾ ਕਰ ਰਹੇ ਹਾਂ। ਔਰ ਉਹੀ ਜਿਹੜਾ ਝੂਠ ਵਾਰ-ਵਾਰ ਕਹਿ ਰਹੇ ਨੇ ਜੀ ਦੇਖੋ ਇਹ 3 ਕਾਨੂੰਨ ਇਸ ਲਈ ਨੇ ਹੁਣ ਕਿਸਾਨ ਆਪਣੀ ਫਸਲ ਜਿੱਥੇ ਮਰਜ਼ੀ ਵੇਚ ਸਕਦਾ ਹੈ। ਜਿਵੇਂ ਪਹਿਲਾਂ ਉਹਨਾਂ ਨੂੰ ਕੋਈ ਰੁਕਾਵਟ ਹੋਏ ਜਾਂ ਪੰਜਾਬ ਦਾ ਕਿਸਾਨ ਜਿਹੜਾ ਹੈ ਆਪਣੀ 100 ਬੋਰੀਆਂ ਕਣਕ ਦੀਆਂ ਲੈ ਕੇ ਕਲਕੱਤੇ ਜਾਏਗਾ ਵੇਚਣ ਜਾਂ ਉਹ ਕੇਰਲਾ 'ਚ ਜਾਏਗਾ। ਸੋ ਮਤਲਬ ਉਹੀ ਡਰਾਮੇਬਾਜ਼ੀ ਉਹੀ ਝੂਠ। ਸੋ ਇਹ ਉਹੀ ਹੈ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਣ ਦੀ ਲਾਈਨ, ਪਰ ਔਨ ਦਾ ਗਰਾਊਂਡ ਕੀ ਚੱਲ ਰਿਹਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜੇ ਕਿਸਾਨ ਨੇ ਉਹਦੇ ਤੇ ਟਿਕਰੀ ਬਾਰਡਰ ਦੇ ਉੱਤੇ ਕਿਉਂਕਿ ਸਮਰ ਸ਼ੁਰੂ ਹੋ ਗਈ ਗਰਮੀ ਹੈ ਉਹ ਪੱਕੇ ਕਮਰੇ ਬਣਾਉਣ ਵੱਲ ਤੁਰੇ ਹੋਏ ਨੇ ਔਰ ਹੁਣ ਆ ਗਿਆ ਕਿ ਰੂਮਸ ਔਰ ਉਹਨਾਂ ਨੇ ਕਿਉਂਕਿ ਪਾਣੀ ਦੀ ਸਪਲਾਈ ਜਿਹੜੀ ਦਿੱਲੀ ਤੋਂ ਆਂਦੀ ਸੀ ਉਹ ਤਾਂ ਉਹਨਾਂ ਨੇ ਪਿਛਲੇ ਕਈ ਹਫ਼ਤਿਆਂ ਤੋਂ ਬੰਦ ਕੀਤੀ ਹੋਈ ਹੈ। ਪਰਮਾਨੈਂਟ ਬੈਰੀਕੇਡ ਕਿੱਲਾਂ ਲਾਈਆਂ ਹੋਈਆਂ। ਹੁਣ ਖਬਰ ਹੈ ਰੂਮਸ ਬੋਰਵੈਲ ਐਟ ਟਿਕਰੀ farmers booked bid to scuttle protest allege यूनियन लीडर्स। और बहादुरगढ़ पुलिस ने 2 केस रजिस्टर किए ने किसानों के खिलाफ फॉर illegally constructing concrete structures and digging borewells at Tikri। The action was taken on complaints by West Haryana Highways Projects Private Limited and Haryana Shakti Vikas Pradhikaran। ये 2 ऑर्गेनाइजेशंस की कंप्लेन के उत्ते ਉਹਨਾਂ ਨੇ ਇਹ ਕੇਸ ਰਜਿਸਟਰ ਕੀਤੇ ਨੇ। ਉਹਨਾਂ ਨੇ ਦੱਸਿਆ ਕਿ ਭਾਈ ਆ ਕਿ ਬੋਰਵੈਲ ਜਿਹੜਾ ਉਹ ਜਿਹੜਾ ਬੋਰ ਕੱਢਿਆ ਉਹਨਾਂ ਨੇ ਖੂਹ ਦੇ ਲਈ ਨੀਅਰ ਨਜਫਗੜ੍ਹ ਫਲਾਈਓਵਰ ਦੇ ਨੇੜੇ ਔਰ ਰੋਡ ਦੇ ਉੱਤੇ ਜਿਹੜਾ ਉਹ ਸਟਰਕਚਰ ਬਣਾ ਰਹੇ ਨੇ। ਔਰ 2 ਸੈਪਰੇਟ ਕੇਸ ਉਹਨਾਂ ਨੇ ਕਿਹਾ ਕਿ ਬਈ 2 ਸੈਪਰੇਟ ਟੀਮਾਂ ਐਡਮਿਨਿਸਟ੍ਰੇਟਿਵ ਆਫੀਸ਼ੀਅਲਸ ਦੀ ਵਿਚ ਹੈਡ ਗੋਨ ਟੂ ਇੰਸਪੈਕਟ ਦਾ ਸਾਈਟ ਨੀਅਰ ਦਾ ਫਲਾਈਓਵਰ ਹੈਡ ਟੂ ਫੇਸ ਦਾ ਰੈਥ ਆਫ ਦਾ ਫਾਰਮਰਸ who raised slogans against them and forced them to return। ਪਹਿਲਾਂ ਤਾਂ ਉਹਨਾਂ ਨੇ ਭੇਜਿਆ ਹੋਣਾ ਨਾ ਆਪਣੇ ਦੱਸਣ ਲਈ ਜੀ ਹਮ ਕਿਸਾਨਾਂ ਤੋਂ ਡਰਦੇ ਹੋ ਤਾਂ ਦੌੜ ਆਏ। ਔਰ ਫਾਰਮਰਸ ਨੇ ਪੁਲਿਸ ਐਕਸ਼ਨ ਨੂੰ ਕੰਡੈਮ ਕੀਤਾ। ਉਹਨਾਂ ਨੇ ਕਿਹਾ ਜੀ ਇਹ ਸਾਨੂੰ ਜਿਹੜਾ ਸਾਡੀ ਆਵਾਜ਼ ਨੂੰ ਮਜ਼ਲ ਕਰਨ ਦੇ ਲਈ ਹੈ। ਹਾਲਾਂਕਿ ਇਹ ਨਹੀਂ ਹੈ ਕਿ ਜੋ ਉਹਨਾਂ ਦੀਆਂ ਗੇਮਾਂ ਚੱਲ ਰਹੀਆਂ ਨੇ ਔਰ ਇੱਕ ਪਾਸੇ ਗੁੱਡ ਕਾਪ ਬੈਡ ਕਾਪ ਕੇਸ ਵੀ ਰਜਿਸਟਰ ਕਰ ਰਹੇ ਨੇ ਔਰ ਇਹ ਵੀ ਆਇਆ ਕਿ ਬੈਰੀਕੇਡ ਹੋਰ ਸਖਤ ਕੀਤੇ ਜਾ ਰਹੇ ਨੇ। ਉਧਰੋਂ ਗੁੱਡ ਕਾਪ ਸੁਬਰਾਮਨੀਅਨ ਸਵਾਮੀ ਆਪਣਾ ਜਿਹੜਾ ਪੱਤਾ ਵੀ ਦਿਖਾ ਰਿਹਾ। ਹਾਲਾਂਕਿ ਇੰਟਰਨੈਸ਼ਨਲੀ ਬੇਸ਼ੱਕ ਜੋ ਮਰਜ਼ੀ ਕਹਿਣ ਔਰ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਜਿਹੜਾ ਭਾਰਤ ਨੂੰ ਹੌਸਲਾ ਮਿਲਿਆ ਹੋਇਆ ਕਿ ਵੀ ਇਹਦੇ ਬਾਵਜੂਦ ਕਿ ਇੰਨੇ ਜ਼ੁਲਮ ਕਰ ਰਹੇ ਨੇ ਮੀਡੀਆ ਦੀ ਆਵਾਜ਼ ਸੈਡੀਸ਼ਨ ਕੇਸ UAPA ਦੇ ਥੱਲੇ 7000 ਤੋਂ ਜ਼ਿਆਦਾ ਬੰਦਾ ਇਸ ਪੀਰੀਅਡ 'ਚ ਉਹਨਾਂ ਨੇ ਬੁੱਕ ਕੀਤਾ ਹੈ। ਉਹ ਕਿਉਂ ਬੇਪਰਵਾਹ ਨੇ? ਉਹਨਾਂ ਨੇ ਦੇਖਿਆ ਕਿ ਬਈ ਉਹ ਅਮਰੀਕਾ ਹੋਏ ਯੂਰਪ ਹੋਏ ਔਰ UK ਦੇ ਫੋਰਨ ਸੈਕਟਰੀ ਦੀ ਇੱਕ ਆਡੀਓ ਟੇਪ ਜਿਹੜੀ ਹੈ ਆਡੀਓ ਲੀਕ ਹੋਈ ਹੈ ਕਿ ਉਹਦੇ 'ਚੋਂ ਕਿਵੇਂ ਕਹਿ ਰਿਹਾ ਜੀ ਕੋਈ ਪਰਵਾਹ ਨਹੀਂ ਹੈ ਅਸੀਂ ਤਾਂ ਟ੍ਰੇਡ ਡੀਲਸ ਕਰਨੀ ਹੈ ਜੋ ਮਰਜ਼ੀ ਕਰਦੇ ਰਹਿਣ ਹਿਊਮਨ ਰਾਈਟਸ ਦਾ। ਸੋ ਇਹ ਉਹਨਾਂ ਨੂੰ ਪਤਾ ਹੈ ਲੇਕਿਨ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਜਦੋਂ ਈਵਨ ਅਮਰੀਕਾ ਵੀ ਹੁਣ ਜੇ ਅਮਰੀਕਾ ਦਾ ਫਰੀडम ਹਾਊਸ ਇੰਡੀਆ ਨੂੰ ਪਾਰਸ਼ਲ ਫ੍ਰੀ ਕੰਟਰੀ ਕਹਿੰਦਾ ਹੈ US ਸਿਰਫ ਆਲਮੋਸਟ ਕਲੋਜ਼ ਟੂ ਕੰਟਰੀ ਆਫ ਕੰਸਰਨ ਤੱਕ ਇੰਡੀਆ ਨੂੰ ਲੈ ਗਿਆ। ਅਮਰੀਕਾ ਦੇ ਸੈਨੇਟਰ ਕੱਲ੍ਹ ਅਸੀਂ ਇੰਡੀਆਨਾ ਦੇ ਸੈਨੇਟਰ ਦੀ ਗੱਲ ਕੀਤੀ ਸੀ ਕਿ ਕਿਵੇਂ ਜਿਹੜਾ ਉਹਨੇ ਇਹ ਕਿਹਾ ਕਿ ਜੀ ਮੈਂ ਮਿਲਿਆ ਸ਼ਿਕਾਗੋ ਦੇ ਕੌਂਸਲ ਜਨਰਲ ਨੂੰ ਔਰ ਮੈਂ ਵਾਸ਼ਿੰਗਟਨ DC ਇੰਡੀਅਨ ਐਂਬੈਸਡਰ ਨੂੰ ਵੀ ਮੈਸੇਜ ਦਿੱਤਾ ਕਿ ਸਾਡੇ ਪੰਜਾਬੀ ਅਮਰੀਕਨਸ ਜਿਹੜੇ ਨੇ ਫਾਰਮਰਸ ਨਾਲ ਕੰਸਰਨਡ ਨੇ ਔਰ ਉਹ ਵਰਿਡ ਨੇ। ਔਰ ਇਸੇ ਤਰ੍ਹਾਂ US ਕਾਂਗਰੈਸ਼ਨਲ ਸਿੱਖ ਕਾਕਸ ਔਰ ਲਗਾਤਾਰਤਾ ਨਾਲ ਪ੍ਰੋਟੈਸਟ ਵੀ ਹੋ ਰਹੇ ਨੇ ਔਰ ਇਹ ਉਸ ਲਿਹਾਜ਼ ਨਾਲ ਇੱਕ ਹੋਰ ਸਟਰੋਂਗਰ ਪ੍ਰਾਪਤੀ ਹੈ ਕਿ ਭਾਈ
ਆਵਾਜ਼ ਕੱਲੇ ਕਾਰੇ ਸੈਨੇਟਰ 'ਚ ਨਹੀਂ, ਹੁਣ ਜਿਹੜੇ ਫੋਰਨ ਰਿਲੇਸ਼ਨਸ ਨੇ ਉਹਨਾਂ ਨਾਲ ਡੀਲ ਕਰਨ ਦੇ ਲਈ ਦੋਨੋਂ ਹੀ ਹਾਊਸ ਔਰ ਸੈਨੇਟ ਦੀਆਂ ਦੋ ਕਮੇਟੀਆਂ ਅੱਡ-ਅੱਡ ਹੁੰਦੀਆਂ ਨੇ। ਇੱਕ ਇੰਟਰਨੈਸ਼ਨਲ ਰਿਲੇਸ਼ਨਸ ਹਾਊਸ ਕਮੇਟੀ ਹੁੰਦੀ ਹੈ ਹਾਊਸ ਦੇ ਵਿੱਚ, ਔਰ ਦੂਸਰੀ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਹੁੰਦੀ ਹੈ, ਔਰ ਉਹਨਾਂ ਦੇ ਬੜੀਆਂ ਪਾਵਰਫੁਲ ਹੁੰਦੀਆਂ। ਔਰ ਜਿਹੜੀ ਸੈਨੇਟ ਦੀ ਹੈ, ਕਿਉਂਕਿ ਬਹੁਤ ਸਾਰੀ ਫੋਰਨ ਪਾਲਿਸੀ ਦੇ ਉੱਤੇ ਸੈਨੇਟ ਦਾ ਕੰਟਰੋਲ ਹੁੰਦਾ, ਹਾਊਸ ਰੈਜ਼ੋਲੂਸ਼ਨ ਕਰਕੇ ਕੰਡੈਮ ਕਰਦੇ, ਐਪਰੀਸ਼ੀਏਟ ਕਰਦੇ। ਹੁਣ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦੇ ਜਿਹੜੇ ਚੇਅਰਪਰਸਨ ਨੇ ਮਿਸਟਰ ਬੌਬ ਮੈਂਡੇਜ਼ ਨੇ। ਹੁਣ ਜਿਹੜੀ ਖਬਰ ਅੱਜ ਉਹਨਾਂ ਦੇ ਮੀਡੀਆ ਨੂੰ ਵੀ ਕੈਰੀ ਕਰਨੀ ਪਈ ਕਿ ਇਹਨਾਂ ਦਿਨਾਂ 'ਚ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅਮਰੀਕਾ ਦੇ ਸੈਕਟਰੀ ਆਫ ਡਿਫੈਂਸ, ਜਿਹਨੂੰ ਅਸੀਂ ਡਿਫੈਂਸ ਮਿਨਿਸਟਰ ਕਹਾਂਗੇ ਆਪਣੀ ਸਾਊਥ ਏਸ਼ੀਅਨ ਜ਼ਬਾਨ ਦੇ ਵਿੱਚ, ਮਿਸਟਰ ਲਾਇਡ ਆਸਟਿਨ, ਹਾਲਾਂ ਇਹ ਜਿਹੜੇ ਅਫਰੀਕਨ ਅਮਰੀਕਨ ਮੂਲ ਦੇ ਨੇ, ਇਹ ਭਾਰਤ ਦੇ ਜਿਹੜਾ ਦੌਰੇ ਤੇ ਜਾ ਰਹੇ ਨੇ। ਐਨ ਮੌਕੇ ਦੇ ਉੱਤੇ ਜਦੋਂ ਕਿ ਇਹ ਭਾਰਤ ਪਹੁੰਚਣ ਵਾਲੇ ਨੇ, ਸੈਨੇਟਰ ਬੌਬ ਮੈਂਡੇਜ਼ ਨੇ ਇੱਕ ਚਿੱਠੀ ਲਿਖੀ ਹੈ, ਔਰ ਇਹਨਾਂ ਦਾ ਮੀਡੀਆ ਇਹ ਹੈਡਲਾਈਨ ਦੇ ਕੇ ਖਬਰ ਦੇ ਰਿਹਾ ਹੈ, US ਸੈਨੇਟਰ ਆਸਕਸ ਲਾਇਡ ਆਸਟਿਨ to raise concerns about eroding democratic values during visit to India. In a letter, Bob Menendez asked the Secretary of Defense to raise India's planned purchase of Russian S-400 missile defense system. ਹੁਣ ਇਹ ਇੱਕ ਬੈਕਗਰਾਉਂਡ ਬੜੀ ਇੰਪੋਰਟੈਂਟ ਹੈ। 2 ਦਿਨ ਪਹਿਲੇ ਅਮਰੀਕਨ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਿਹੜਾ ਇੰਟਰਵਿਊ ਦਿੱਤਾ, ਸ਼ਾਇਦ ABC ਨੂੰ ਦਿੱਤਾ ਜਾਂ ਕਿਸੇ ਨੈਟਵਰਕ ਨੂੰ, ਉਹਦੇ 'ਚ ਉਹਨੇ ਸਵਾਲ ਪੁੱਛਿਆ ਕਿ ਵੀ ਉਸ ਤੋਂ ਪਹਿਲਾਂ ਅਮਰੀਕਨ ਇੰਟੈਲੀਜੈਂਸ ਨੇ ਆਪਣੀ ਰਿਪੋਰਟ ਰਿਲੀਜ਼ ਕੀਤੀ ਕਿ ਈਵਨ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਵੀ ਰਸ਼ੀਅਨ ਇੰਟੈਲੀਜੈਂਸ ਨੇ ਕੋਸ਼ਿਸ਼ ਕੀਤੀ ਟਰੰਪ ਨੂੰ ਜਿਤਾਉਣ ਦੀ, ਭਾਵੇਂ ਉਹ ਕਿੰਨਾ ਕੁ ਇਨਫਲੂਐਂਸ ਉਹਨਾਂ ਨੇ ਕੀਤਾ ਹੈ ਉਹਦੇ ਕੋਈ ਸਬੂਤ ਨਹੀਂ ਨੇ। ਹਾਲਾਂਕਿ ਈਰਾਨ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਈਰਾਨ ਨੇ ਜੋ ਬਾਈਡਨ ਨੂੰ ਜਿਤਾਉਣ ਲਈ ਕੀਤਾ, ਪਰ ਜਿਉਂ ਹੀ ਇਹ ਰਿਪੋਰਟ ਵੀ ਆਈ ਉਸ ਤੋਂ ਬਾਅਦ ABC ਨੇ ਮੋਸਟ ਲਾਈਕਲੀ ਇਹਨੂੰ ਇੰਟਰਵਿਊ ਕੀਤਾ ਜੋ ਬਾਈਡਨ ਨੂੰ। ਉਹਨੇ ਡਾਇਰੈਕਟ ਸਵਾਲ ਪੁੱਛਿਆ, ਉਹਨੇ ਕਿਹਾ ਵੀ ਡੂ ਯੂ ਥਿੰਕ ਮਿਸਟਰ ਪੁਤਿਨ, ਵਲੈਡੀਮੀਰ ਪੁਤਿਨ ਇਜ਼ ਏ ਮਰਡਰਰ? ਉਹ ਕਹਿੰਦਾ ਯੈਸ। ਹੁਣ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਸਿਟਿੰਗ ਪ੍ਰੈਜ਼ੀਡੈਂਟ ਦੂਸਰੇ ਸਿਟਿੰਗ ਪ੍ਰੈਜ਼ੀਡੈਂਟ ਦੇ ਲਈ, ਔਰ ਜਿਹੜੀ ਇੱਕ ਵੱਡੀ ਪਾਵਰ ਹੈ, ਔਰ ਉਹਦਾ ਇਮੀਡੀਏਟ ਇਹ ਹੋਇਆ ਕਿ ਰਸ਼ੀਆ ਨੇ ਆਪਣਾ ਜਿਹੜਾ ਐਂਬੈਸਡਰ ਹੈ ਵਾਸ਼ਿੰਗਟਨ DC ਤੋਂ ਵਾਪਸ ਸੱਦ ਲਿਆ। ਹਾਲਾਂਕਿ ਇਹ ਵੀ ਇੱਕ ਡਿਪਲੋਮੈਟਿਕ ਸਨੱਬ ਵੀ ਹੁੰਦਾ ਹੈ, ਕੰਸਰਨ ਵੀ ਸ਼ੋਅ ਕਰਨਾ ਹੁੰਦਾ ਹੈ। ਹਾਲਾਂਕਿ ਪੁਤਿਨ ਨੂੰ ਇੱਕ ਹੋਰ ਕਾਨਫਰੰਸ ਜਦੋਂ ਇਹਦੇ ਬਾਰੇ ਪੁੱਛਿਆ ਗਿਆ, ਉਹਨੇ ਕਿਹਾ ਜੀ ਆਈ ਵਿਸ਼ ਜੋ ਬਾਈਡਨ ਵੈਲ, ਆਈ ਵਿਸ਼ ਹਿਮ ਗੁੱਡ ਹੈਲਥ। ਹੁਣ ਇਹ ਵੀ ਵੈਸੇ ਇਹਨੇ ਇਹ ਵੀ ਦੱਸਦਾ ਕਿ ਜੀ ਦੇਖੋ ਕਿੰਨਾ ਉਹਨੇ ਕੋਈ ਨਹੀਂ ਕਿਹਾ, ਲੇਕਿਨ ਉਹਨੇ ਕਹਿਣਾ ਇਹੀ ਹੁੰਦਾ ਹੈ ਕਿ ਵੀ ਬੁੱਢੇ ਆਦਮੀ ਆਪਣੀ ਸਿਹਤ ਦਾ ਧਿਆਨ ਰੱਖ, ਹਾਂਜੀ, ਮੈਂ ਗੁੱਡ ਹੈਲਥ। ਲੇਕਿਨ ਇਹਨੇ ਇੱਕ ਡਿਪਲੋਮੈਟਿਕ ਕ੍ਰਾਈਸਿਸ ਪੈਦਾ ਕੀਤਾ। ਹੁਣ ਇਸ ਪੀਰੀਅਡ ਦੇ ਵਿੱਚ ਜਦੋਂ ਕਿ ਮਿਸਟਰ ਲਾਇਡ ਆਸਟਿਨ ਇੰਡੀਆ ਜਾ ਰਿਹਾ ਹੈ, ਇਹ ਪਾਬੰਦੀ ਲਾਈ ਹੋਈ ਹੈ ਜਦੋਂ ਰਸ਼ੀਆ ਨੇ ਕ੍ਰੀਮੀਆ ਨੂੰ ਦੱਬਿਆ, ਔਰ ਜਾਰਜੀਆ ਜੋ ਇਹਨਾਂ ਨੇ ਨੀਤੀ ਅਪਣਾਈ ਜਾਂ ਜੋ ਯੂਕਰੇਨ ਦੇ ਨਾਲ ਵੀ ਕਰ ਰਹੇ ਨੇ, ਉਸ ਦੇ ਉੱਤੇ ਸੈਂਕਸ਼ਨਸ ਲੱਗੀਆਂ ਹੋਈਆਂ। ਇਸੇ ਤਰ੍ਹਾਂ ਦੀਆਂ ਈਰਾਨ ਦੇ ਉੱਤੇ ਅਜੇ ਸੈਂਕਸ਼ਨਸ ਨੇ। ਹੁਣ ਇੰਡੀਆ ਰਸ਼ੀਆ ਤੋਂ S-400 ਜਿਹੜੀਆਂ ਨੇ ਮਿਸਲ ਡਿਫੈਂਸ ਸਿਸਟਮ ਲੈ ਰਿਹਾ, ਔਰ ਉਹਦੇ ਥੱਲੇ ਪਾਬੰਦੀਆਂ ਇੰਡੀਆ ਤੇ ਲੱਗ ਸਕਦੀਆਂ। ਉਹ ਪਾਬੰਦੀ ਉਹਨਾਂ ਨੇ ਲਾਈ ਕਿ ਕੋਈ ਰਸ਼ੀਆ ਨਾਲ ਡੀਲ ਨਾ ਕਰੇ। ਟਰੰਪ ਨੇ ਦਬਕਾ ਮਾਰਿਆ ਸੀ ਈਰਾਨ ਨਾਲ, ਤਾਂ ਜਿਹੜੀ ਕਰੂਡ ਆਇਲ ਲੈਂਦੇ ਸੀ ਉਹ ਤਾਂ ਇੰਡੀਆ ਨੂੰ ਕੈਂਸਲ ਕਰਨਾ ਪਿਆ ਸੀ। ਹੁਣ ਇਸ ਨੇ ਮਿਸਟਰ ਬੌਬ ਮੈਨਨਡੇਜ਼ ਨੇ 2 ਇਸ਼ੂ ਚੁੱਕੇ ਨੇ ਪ੍ਰੋਮੀਨੈਂਟਲੀ, ਔਰ ਉਹਨਾਂ 'ਚ ਕਿਸਾਨ ਫੈਕਟਰ ਵੀ ਮੈਂਸ਼ਨ ਕੀਤਾ ਹੈ। ਪਹਿਲਾ ਤਾਂ ਜਿਵੇਂ ਅਸੀਂ ਕਿਹਾ ਕਿ ਐਰੋਡਿੰਗ ਡੈਮੋਕ੍ਰੈਟਿਕ ਵੈਲਿਊਜ਼, ਉਹਨੇ ਕਿਹਾ ਜੀ ਉੱਥੇ ਜਮਹੂਰੀਅਤ ਥੱਲੇ ਨੂੰ ਜਾ ਰਹੀ ਹੈ, ਢਲਾਨ ਵੱਲ ਹੈ। ਔਰ ਦੂਸਰਾ ਕਿਉਂਕਿ ਰਸ਼ੀਆ ਨੂੰ ਲੈ ਕੇ ਕੰਸਰਨ ਹੈ ਕਿ ਵੀ ਇਹ S-400 ਇੰਡੀਆ ਉੱਥੋਂ ਬਾਏ ਕਰ ਰਿਹਾ, ਔਰ ਇਸ ਸਾਰੇ ਦੇ ਵਿੱਚ ਜਿਹੜੀ ਐਗਜ਼ੈਕਟ ਉਹਨਾਂ ਦੇ ਮਿਸਟਰ ਬੌਬ ਮੈਨਨਡੇਜ਼ ਦੇ ਲਫ਼ਜ਼ ਨੇ, I would like to see the US-India partnership grow, but we must acknowledge that the partnership is strongest when based on shared democratic values, and Indian government has been trending away from those values
Mr. Menendez says in a letter dated March 17th, ਹੁਣ 17 ਮਾਰਚ ਦੀ ਚਿੱਠੀ ਹੈ, ਉਹਨਾਂ ਨੇ ਕਿਹਾ ਜੀ ਅਸੀਂ ਮੰਨਦੇ ਹਾਂ ਕਿ ਭਾਰਤ ਔਰ ਅਮਰੀਕਾ ਦੇ ਸਬੰਧ ਮਜ਼ਬੂਤ ਹੋਣੇ ਚਾਹੀਦੇ ਨੇ, ਪਰ ਇਹ ਮਜ਼ਬੂਤੀ ਤਾਂ ਡੈਮੋਕ੍ਰੈਟਿਕ ਵੈਲਿਊਜ਼ ਨਾਲ ਜੁੜੀ ਹੋਈ ਹੈ ਔਰ ਇੰਡੀਆ 'ਚ ਇਹ ਵੈਲਿਊਜ਼ ਜਿਹੜੀਆਂ ਨੇ ਉਹ ਖਾਤਮੇ ਵੱਲ ਜਾ ਰਹੀਆਂ। ਅੱਛਾ, I also expect that you will raise the administration's opposition to India's reportedly planned purchase of Russian S-400 missile defense system, he writes, ਕਿ ਅਸੀਂ ਚਾਹਾਂਗੇ ਕਿ ਵੀ ਤੂੰ ਅਪੋਜ਼ ਕਰ ਜਿਹੜਾ ਇੰਡੀਆ S-400 missile defense system ਖਰੀਦਣਾ ਚਾਹੁੰਦਾ ਹੈ। ਔਰ ਜਦੋਂ among his concerns Mr. Menendez cites a crackdown on journalists and critics of the government, its handling of the farmer protests and use of sedition laws and the Citizenship Amendment Act, ਜਿਹੜੀਆਂ ਉਹਨੇ ਕਿਹਾ ਕਿ ਜੀ ਕਿਵੇਂ ਅਰੋਡ ਹੋ ਰਹੀਆਂ ਨੇ ਡੈਮੋਕ੍ਰੈਟਿਕ ਵੈਲਿਊਜ਼, ਉਹਦੇ 'ਚ ਜੋ ਪੱਤਰਕਾਰਾਂ ਦੇ ਨਾਲ ਉਹਨਾਂ ਦੀਆਂ ਗ੍ਰਿਫਤਾਰੀਆਂ ਔਰ ਦੂਸਰੇ ਜਿਹੜੇ ਸਰਕਾਰ ਨੂੰ ਕ੍ਰਿਟਿਸਾਈਜ਼ ਕਰਦੇ ਨੇ ਉਹਨਾਂ ਤੇ ਕ੍ਰੈਕਡਾਊਨ ਔਰ ਸੈਡੀਸ਼ਨ ਦੇਸ਼ ਧਰੋਹ ਦੇ ਕਾਨੂੰਨਾਂ ਦੀ ਵਰਤੋਂ ਐਂਡ ਇਟਸ ਹੈਂਡਲਿੰਗ ਆਫ ਫਾਰਮਰ ਪ੍ਰੋਟੈਸਟ। ਹੁਣ ਇਹ ਨਹੀਂ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਫਾਰਮਰ ਪ੍ਰੋਟੈਸਟ ਦੀਆਂ ਗੂੰਜਾਂ ਦੁਨੀਆ ਭਰ 'ਚ ਨੇ, ਸੋ ਕੈਪੀਟਲ ਹਿੱਲ 'ਚ ਉਹਨਾਂ ਦੀ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦਾ ਚੇਅਰਮੈਨ ਬੌਬ ਮੈਨਿੰਡੇਜ਼ ਆਪਣੇ ਸੈਕਟਰੀ ਆਫ ਸਟੇਟ ਨੂੰ ਕਹਿ ਰਿਹਾ ਕਿ ਮਿਸ ਹੈਂਡਲਿੰਗ ਇਹਨਾਂ ਨੇ ਕੀਤੀ ਹੈ ਫਾਰਮਰ ਪ੍ਰੋਟੈਸਟ ਦੀ, ਸੈਡੀਸ਼ਨ ਲਾਅ ਵਰਤ ਰਹੇ ਨੇ, ਕ੍ਰੈਕਡਾਊਨ ਹੈ ਜਰਨਲਿਸਟ ਦੇ ਉੱਤੇ ਔਰ ਇਹ ਜਿਹੜਾ ਇਸ ਦੇ ਉੱਤੇ ਤੁਸੀਂ ਕਰੋ। ਔਰ ਇਹ ਜਿਹੜਾ ਉਹਨੇ ਕਿਹਾ ਦਾ ਇੰਡੀਅਨ ਗਵਰਨਮੈਂਟਸ ਔਨਗੋਇੰਗ ਕ੍ਰੈਕਡਾਊਨ on farmers peacefully protesting new farming laws and corresponding intimidation of journalists and government critics only underscores the deteriorating situation of democracy, ਕਿ ਭਾਰਤ 'ਚ ਜਮਹੂਰੀਅਤ ਦਾ ਜਿਹੜਾ ਉਹ ਜਲੂਸ ਨਿਕਲ ਰਿਹਾ। ਫਿਰ ਉਹਨਾਂ ਨੇ ਈਵਨ ਐਂਟਾਈ ਮੁਸਲਿਮ ਸੈਂਟੀਮੈਂਟਸ ਜਿਹੜੇ ਨੇ ਰੀਸੈਂਟ ਈਅਰਸ ਔਰ ਗਵਰਨਮੈਂਟ ਐਕਸ਼ਨਸ ਲਾਈਕ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, the suppression of political dialogue, arrest of political opponents following abrogation of Article 370 in Kashmir, use of sedition laws to persecute political opponents have resulted in the US human rights group Freedom House stripping India of its free status in its yearly global survey, he says. ਹੁਣ ਸੈਨੇਟ ਦਾ ਫੋਰਨ ਰਿਲੇਸ਼ਨਸ ਕਮੇਟੀ ਦਾ ਚੇਅਰਮੈਨ ਕਹਿ ਰਿਹਾ ਕਿ ਫਰੀडम ਹਾਊਸ ਨੇ ਤੁਹਾਨੂੰ ਪਾਰਟਲੀ ਫ੍ਰੀ ਕੀਤਾ ਹੈ, ਆਰਟੀਕਲ 370 ਤੁਸੀਂ ਐਬਰੋਗੇਟ ਕੀਤਾ ਹੈ, CAA ਤੁਸੀਂ ਲਿਆਂਦਾ ਔਰ ਸੈਡੀਸ਼ਨ ਲਾਜ਼ ਔਰ ਆਪਣਾ ਜਿਹੜਾ ਇਸ ਦਾ ਮਤਲਬ ਹੈ ਕਿ ਬਈ ਹੁਣ ਇਹ ਬਹੁਤ ਸਟਰੋਂਗ ਸਟੇਟਮੈਂਟ ਹੈ। ਔਰ ਮੈਂ ਸਮਝਦਾ ਕਿ ਜਦੋਂ ਅਸੀਂ ਬਾਹਰਲੇ ਲੌਬਿਸਟ ਦੀ ਗੱਲ ਕਰਦੇ ਹਾਂ, ਸਾਡੇ ਕੋਲ ਕੋਈ ਮਿਲੀਅਨਸ ਆਫ ਡਾਲਰਸ ਤਾਂ ਨਹੀਂ ਨੇ ਕਿ ਜੇ ਅਸੀਂ ਕੋਈ ਲੌਬਿੰਗ ਫਰਮ ਹਾਇਰ ਕੀਤੀ ਹੋਏ, ਜਿਵੇਂ ਸੈਂਕੜਿਆਂ ਲੌਬਿੰਗ ਫਰਮਸ ਨੇ ਵਾਸ਼ਿੰਗਟਨ DC ਬੈਲਟਵੇ ਦੇ ਅੰਦਰ ਕੰਮ ਕਰਦੀਆਂ, ਲੇਕਿਨ ਸਿੱਖਾਂ ਨੇ ਆਪਣੇ ਆਰਗੇਨਾਈਜੇਸ਼ਨਲ ਢਾਂਚਿਆਂ ਨਾਲ, ਉਤਸ਼ਾਹ ਨਾਲ, ਆਪਣੀ ਧਰਤੀ ਦੇ ਪਿਆਰ ਦੇ ਨਾਲ ਜਿਹੜਾ ਆਪਣੇ ਲੋਕਾਂ ਦੇ ਉਸ ਕੇਸ ਨੂੰ ਇਸ ਲੈਵਲ ਤੱਕ ਪਹੁੰਚਾਇਆ ਕਿ ਅੱਜ 4 ਚਫੇਰਿਓਂ ਇਹਨਾਂ ਦੇ ਜੂਤ ਫਿਰ ਰਿਹਾ ਹੈ। ਅਸਰ ਕੀ ਹੋਏਗਾ ਇਹ ਤਾਂ ਵਕਤ ਦੱਸੇਗਾ, ਪਰ ਇਹ ਨਹੀਂ ਹੈ ਕਿ ਵੀ ਅਸੀਂ ਇਹਨਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਇਹਨਾਂ ਨੂੰ 4 ਚਫੇਰਿਓਂ ਘੇਰ ਕੇ ਇਹਨਾਂ ਦੇ ਜਿਹੜਾ ਜੂਤ ਪੂਰੀ ਤਰ੍ਹਾਂ ਵਰ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਅਪਡੇਟ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ TV 84 ਗੁਰੂ ਨਾਨਕ ਸਾਹਿਬ ਜੀ ਦੇ ਸਾਂਝੀ ਵਾਲਤਾ ਦੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰਿਆ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫਾਰ ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ TV 84 ਦੀ ਐਪ ਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ। ਸੋ ਤੁਸੀਂ ਡੋਨੇਸ਼ਨ ਦੇਣ ਲਈ ਜਿਹੜਾ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ
ਸ਼ਾਰਟ ਬ੍ਰੇਕ।